ਸਾਰੇ ਭੈਣਾਂ ਤੇ ਭਰਾਵਾਂ ਨੂੰ ਮੇਰਾ ਸਲਾਮ। ਅੱਜ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਇਸ ਗੁਜ਼ਰੇ ਵਰੇ ਦੇ ਬਾਰੇ 'ਚ 2020। ਵੈਸੇ ਤੇ ਹਰ ਸਾਲ ਜਿਹੜਾ ਸਾਡੀ ਜ਼ਿੰਦਗੀ 'ਚ ਆਉਂਦਾ ਉਹ ਪਹਿਲੇ ਕਿਸੇ ਵਰਗਾ ਨਹੀਂ ਹੁੰਦਾ। ਉਹਦੇ ਤਜਰਬੇ, ਉਹਦੀਆਂ ਗੱਲਾਂ, ਉਹਦੇ ਵਾਕਿਆਤ ਆਪਣੇ ਹੁੰਦੇ ਨੇ। ਲੇਕਿਨ ਇਸ ਸਾਲ ਜੋ ਕੁਝ ਸਾਡੇ ਤੇ ਬੀਤੀ ਉਹ ਪਿਛਲੇ ਕਈ ਸਾਲਾਂ ਨਾਲੋਂ ਵੱਖਰੀ ਸੀ। 100 ਵਰ੍ਹਿਆਂ ਬਾਅਦ ਪੂਰੀ ਦੁਨੀਆ ਨੂੰ ਇੱਕ ਆਫਤ ਦਾ ਸਾਹਮਣਾ ਕਰਨਾ ਪਿਆ। ਇਹਦਾ ਮਤਲਬ ਹੈ ਕਿ ਸਾਡੇ ਪਿਛਲੇ 100 ਸਾਲਾਂ ਦੇ ਤਜਰਬੇ ਦੇ ਵਿੱਚ ਉਹ ਗੱਲ ਨਹੀਂ ਸੀ ਵੇਖੀ। ਸ਼ੁਰੂ 'ਚ ਅਸੀਂ ਸਾਲ ਦੇ ਕਈ ਹਫ਼ਤੇ ਇੰਜ ਗੁਜ਼ਾਰੇ ਵੀ ਅੱਛਾ ਚਾਈਨਾ 'ਚ ਨਾ ਸਾਡੇ ਕੋਲ ਤਾਂ ਨਹੀਂ ਆਉਣ ਡਿਆ, ਅਸੀਂ ਤਾਂ ਬਚੇ ਹਾਂ। ਫਿਰ ਆਖਰਕਾਰ ਸਾਡੇ ਕੋਲ ਆ ਗਏ। ਫਿਰ ਅਸੀਂ ਆਖਿਆ ਵੀ ਸੁਣਿਆ ਕਰਾਚੀ 'ਚ ਨਾ, ਸਿੰਧ 'ਚ ਨਾ, ਚਮਨ 'ਚ ਨਾ, ਸਾਡੇ ਕੋਲ ਤਾਂ ਨਹੀਂ ਆਉਣ ਡਿਆ। ਚਲੋ ਠੀਕ ਹੈ ਜੀ। ਲੇਕਿਨ ਆਖਰਕਾਰ ਸਾਲ ਮੁੱਕਣ ਤੀਕਰ ਸਾਨੂੰ ਇਹ ਤਜਰਬਾ ਹੋ ਗਿਆ ਕਿ ਇਹ ਬਿਮਾਰੀ, ਇਹ ਵਾਇਰਸ ਸਾਡੇ ਬੂਹਿਆਂ ਤੀਕਰ ਆਇਆ, ਸਾਡੇ ਪਿਆਰਿਆਂ ਨੂੰ ਸਾਡੇ ਕੋਲੋਂ ਖੋ ਕੇ ਲੈ ਗਿਆ। ਸਾਡੇ ਲਈ ਸੀਖ ਇਹਦੇ 'ਚ ਅਗਲੇ ਨਵੇਂ ਸਾਲ 'ਚ ਦਾਖਲ ਹੋਣ ਤੋਂ ਪਹਿਲੇ ਮੈਨੂੰ ਤੁਹਾਨੂੰ ਆਪਣੀ ਜ਼ਿੰਦਗੀ ਤੇ ਆਪਣੀ ਹਯਾਤੀ ਤੇ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਹਮੇਸ਼ਾ ਇੰਜ ਨਹੀਂ ਕਰਦੇ। ਜਿੰਨੀ ਦੇਰ ਕੋਈ ਤੂਫਾਨ ਸਾਡੇ ਬੂਹੇ 'ਚ ਆ ਕੇ ਵੱਜਦਾ ਨਹੀਂ, ਅਸੀਂ ਕਹਿੰਦੇ ਖੈਰ ਹੀ ਹੈ ਨਾ, ਕਿਹੜਾ ਸਾਡੇ ਨਾਲ ਹੋਈ, ਫਲਾਣੇ ਨੂੰ ਹੋ ਗਿਆ, ਫਲਾਣੇ ਨਾਲ ਇੰਜ ਹੋ ਗਿਆ, ਫਲਾਣੇ ਨਾਲ ਉਂਝ ਹੋ ਗਿਆ, ਅਸੀਂ ਇਹਦੇ 'ਚ ਜ਼ਿੰਦਗੀ ਗੁਜ਼ਾਰਦੇ। ਜਦੋਂ ਆਪਣੇ ਲੱਗਦੀ ਪਤਾ ਉਦੋਂ ਲੱਗਦਾ। ਅਸੀਂ ਬਤੌਰ ਗਰੋਹ, ਬਤੌਰ ਇੱਕ ਕਮਿਊਨਿਟੀ ਦੇ, ਸਾਡਾ ਰਵੱਈਆ ਹੀ ਇਹ ਵੇ ਕਿ ਦੂਜੇ ਨਾਲ ਹੋਈਏ ਪਹਾੜ 'ਚ ਜਾਏ ਸਾਨੂੰ ਕੀ ਲੱਗੇ, ਖਲੋ ਕੇ ਤਮਾਸ਼ਾ ਵੇਖਦੇ ਹਾਂ। ਜਮਗਾਟਾ ਅਸੀਂ ਬੜੀ ਛੇਤੀ ਲਾ ਲੈਂਦੇ, ਜ਼ਿਆਦਾਤਰ ਤਮਾਸ਼ਾ ਹੀ ਵੇਖਦੇ। ਸਾਨੂੰ ਇਸ ਰਵੱਈਏ ਨੂੰ ਅਗਲੇ ਸਾਲ 'ਚ ਬਦਲਣ ਦੀ ਲੋੜ ਹੈ। ਆਉਂਦੇ ਸਾਲ ਵਾਸਤੇ ਲੋਕ ਆਪਣੇ ਪਲਾਨ ਬਣਾਉਂਦੇ ਨੇ, ਲੋਕ ਆਪਣੇ ਮਨਸੂਬੇ ਬਣਾਉਂਦੇ ਨੇ ਵੀ ਅਸੀਂ ਅਗਲੇ ਸਾਲ ਆਪਣੇ ਆਪ ਨਾਲ ਇਹ ਵਾਅਦਾ ਕਰਨੇ। ਮੈਂ ਚਾਹੁੰਦਾ ਕਿ ਅਸੀਂ ਅਗਲੇ ਸਾਲ 'ਚ ਆਪਣੇ ਆਪ ਨਾਲ ਜਿਹੜੇ ਵਾਅਦੇ ਕਰੀਏ, ਆਪਣੇ ਬੱਚਿਆਂ ਨਾਲ ਜਿਹੜੇ ਵਾਅਦੇ ਕਰੀਏ, ਆਪਣੇ ਖਾਨਦਾਨ ਦੇ ਬਾਰੇ 'ਚ ਜਿਹੜੇ ਵਾਅਦੇ ਕਰੀਏ, ਉਹਨਾਂ 'ਚ ਇੱਕ ਵਾਅਦਾ ਇਹ ਵੀ ਸ਼ਾਮਲ ਕਰੀਏ ਕਿ ਅਸੀਂ ਆਪਣੇ ਨਾਲ ਦੇ, ਆਪਣੇ ਹਮਸਾਏ, ਆਪਣੇ ਗਵਾਂਢੀ ਲਈ ਦਿਲ 'ਚ ਜ਼ਿਆਦਾ ਬਿਹਤਰ ਰਵੱਈਆ ਰੱਖਾਂਗੇ। ਤੁਸੀਂ ਉਹਨਾਂ ਨੂੰ ਹਯਾਤੀ 'ਚ, ਆਪਣੇ ਟਾਈਮ 'ਚ ਆਪਣਾ ਵੇਲਾ ਉਹਨਾਂ ਦੇ ਨਾਲ ਵੰਡਣਾ। ਤੁਸੀਂ ਆਪਣੀ ਸੁੱਖ ਉਹਨਾਂ ਨਾਲ ਵੰਡਣੇ ਨੇ, ਆਪਣੇ ਦੁੱਖ ਉਹਨਾਂ ਨਾਲ ਵੰਡਣੇ ਨੇ, ਉਹਨਾਂ ਦੀ ਗੱਲ ਨੂੰ ਮਹਿਸੂਸ ਕਰਨਾ। ਜਦੋਂ ਤੱਕ ਅਸੀਂ ਇਹ ਨਹੀਂ ਕਰਾਂਗੇ, ਅਸੀਂ ਕਾਮਯਾਬੀ ਵੱਲ ਨੂੰ ਨਹੀਂ ਟੁਰ ਸਕਦੇ। ਸਾਲ 2020 ਦੀ ਆਖਰੀ ਸ਼ਾਮ ਹੈ। ਇਹ ਵਾਲਾ ਤਜਰਬਾ ਜਿਹੜਾ ਇਸ ਸਾਲ ਨੇ ਸਾਨੂੰ ਦਿੱਤਾ ਹੈ, ਪਹਿਲੋਂ ਨਹੀਂ ਸੀ ਹੋਇਆ। ਇਸ ਸਾਲ ਸਾਡੇ ਬਹੁਤ ਸਾਰੇ ਪਿਆਰੇ ਲੋਕਾਂ ਨੂੰ ਸਾਡੇ ਕੋਲ ਲੈ ਗਿਆ। ਮੈਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਐਸੇ ਦੋਸਤ ਜੋ ਸੋਸ਼ਲ ਮੀਡੀਆ 'ਤੇ ਹੈ ਸਨ, ਜਿਨ੍ਹਾਂ 'ਚ ਖਾਸ ਤੌਰ 'ਤੇ ਹਸਨੀ ਬਲੋਚ ਅਤੇ ਤਫਜ਼ਲ ਭਾਈ, ਇਹ ਦੋ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਵੇਖਿਆ ਇਸ ਸਾਲ 'ਚ ਸਾਡੇ ਕੋਲ ਜੁਦਾ ਹੋਏ। ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਸਾਂ, ਜਿਹੜੇ ਮਸ਼ਹੂਰ ਸਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀਆਂ 'ਤੇ ਆਪਣਾ ਰੰਗ ਛੱਡਿਆ, ਉਹ ਇਸ ਸਾਲ 'ਚ ਚਲੇ ਗਏ। ਸਾਡੇ ਅਜ਼ੀਜ਼ੋ ਕਾਰਬ ਦੇ ਵਿੱਚੋਂ, ਸਾਡੇ ਖਾਨਦਾਨਾਂ 'ਚੋਂ ਲੋਕ ਇਸ ਸਾਲ ਚਲੇ ਗਏ। ਵਕਤ ਬਦਲ ਜਾਂਦਾ, ਲੋਕੀ ਪਿੱਛੇ ਰਹਿ ਜਾਂਦੇ ਨੇ, ਵਕਤ ਅੱਗੇ ਚਲਾ ਜਾਂਦਾ, ਸਾਡੀਆਂ ਯਾਦਾਂ ਪਿੱਛੇ ਰਹਿ ਜਾਂਦੀਆਂ ਨੇ। ਸਾਡੇ ਵੱਡੇ, ਸਾਡੇ ਬਜ਼ੁਰਗ, ਸਾਡੇ ਦਾਦੇ ਪੜਦਾਦੇ ਕਿ ਆਪਣਾ ਵਕਤ ਗੁਜ਼ਾਰ ਕੇ ਚਲੇ ਗਏ। ਹੁਣ ਸਾਡੀ ਵਾਰੀ ਹੈ ਤੇ ਗੁਜ਼ਰ ਰਹੀ ਹੈ। ਇੱਕ ਦਿਨ ਆਏਗਾ ਕਿ ਸਾਡੇ ਤੋਂ ਅਗਲਿਆਂ ਦੀ ਵਾਰੀ ਹੋਏਗੀ ਤੇ ਅਸੀਂ ਇੱਥੇ ਨਹੀਂ ਹੋਵਾਂਗੇ। ਲੇਕਿਨ ਇਸ ਸਾਲ ਦੇ ਆਖਰ 'ਤੇ ਜਦੋਂ ਅਸੀਂ ਆਪਣੇ ਬਾਰੇ 'ਚ ਸੋਚਦੇ ਹਾਂ, ਜਦੋਂ ਅਸੀਂ ਅਗਲੇ ਵਰ੍ਹੇ ਦੀ ਗੱਲ ਕਰਨੇ ਹਾਂ, 2021 ਨੂੰ ਬਹੁਤ ਸਾਰੇ ਲੋਕ ਸਿਰਫ ਇਸ ਲਈ ਚਾਹੁੰਦੇ ਨੇ ਕਿ 2021 ਛੇਤੀ ਚੜ੍ਹ ਜਾਏ। ਇਸ ਸਾਲ 'ਚ ਬਹੁਤ ਦੁੱਖ ਤਕਲੀਫ ਵੇਖੀ, ਵਾਕਈ ਗੱਲ ਸਹੀ। 2021 'ਚ ਐਸਾ ਅਸੀਂ ਕੀ ਕਰ ਸਕਦੇ ਹਾਂ ਜਿਹੜਾ ਸਾਡੇ ਲਈ ਵੀ ਸੁੱਖ ਦਾ ਬਾਇਸ ਹੋਵੇ ਅਤੇ ਸਾਡੇ ਲਾਗੇ ਚਾਗੇ ਲੋਕਾਂ ਲਈ ਵੀ ਸੁੱਖ ਦਾ ਬਾਇਸ ਹੋਵੇ। ਉਹ ਕੰਮ ਕਰੋ ਜਿਹਦੇ 'ਚ ਤੁਹਾਡੇ ਲੋਕੀ ਵੀ ਤੁਹਾਡੇ ਤੋਂ ਖੁਸ਼ ਹੋਣ, ਤੁਹਾਡਾ
ਰੱਬ ਵੀ ਤੁਹਾਡੇ ਤੋਂ ਰਾਜ਼ੀ ਹੋਏ, ਤਾਂ ਜਾ ਕੇ ਦਿਲ ਰਾਜ਼ੀ ਹੁੰਦਾ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜਿਉਂਦੇ ਵਸਦੇ ਰਹੋ। ਰੱਬ ਰੱਖ।